ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਆ। ਨਿੱਘੀ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਸੁਣ ਰਹੇ ਹਾਂ, ਦੇਖ ਰਹੇ ਹਾਂ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408-722-76 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਟਰਾਈਅਸ ਟਰੱਕਿੰਗ ਫਰੈਜ਼ਨੋ, ਜਿਹੜੇ ਕਿ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਘੋਲੀਆ ਟਰੱਕ ਡਰਾਈਵਿੰਗ ਇਹਨਾਂ ਦੇ ਨਾਲ ਕਾਲ ਕਰ ਸਕਦੇ ਹੋ। ਟਰਾਈਅਸ ਟਰੱਕਿੰਗ ਨੂੰ 559 824 4000 ਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 559 266 3737। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਬਹੁਤ ਹੀ ਲੰਮੇ ਸਮੇਂ ਤੋਂ ਕਾਂਗਰਸਮੈਨ ਚੱਲ ਰਹੇ ਡੇਵਿਡ ਨੂਨਜ਼, ਜਿਹੜੇ ਕਲੋਵਿਸ ਫ੍ਰਿਜ਼ਨੋ ਏਰੀਏ ਦੇ ਹੈਗੇ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਉਹ ਇਸ ਸਾਲ ਦੇ ਅਖੀਰ ਤੱਕ ਆਪਣੀ ਜਿਹੜੀ ਕਾਂਗਰਸ ਦੀ ਜੌਬ ਆ ਉਹ ਛੱਡਣ ਜਾ ਰਹੇ ਆ। ਅਤੇ ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਸੋਸ਼ਲ ਮੀਡੀਆ ਗਰੁੱਪ ਆ ਉਸ ਨੂੰ ਹੈਂਡਲ ਕਰਨਗੇ। ਟਰੰਪ ਮੀਡੀਆ ਐਂਡ ਟੈਕਨੋਲੋਜੀ ਗਰੁੱਪ, ਉਹਨਾਂ ਨੇ ਇਹ ਅਨਾਊਂਸ ਕੀਤਾ ਵੀ 48 ਸਾਲਾਂ ਦੇ ਡੇਵਿਨ ਨਿਊਨਸ ਉਹ ਉਹਨਾਂ ਦੇ ਜਿਹੜੇ ਆ ਚੀਫ ਐਗਜ਼ੀਕਿਊਟਿਵ ਆਫਿਸਰ ਹੋਣਗੇ ਜਨਵਰੀ ਸਟਾਰਟਿੰਗ ਤੋਂ। ਅਤੇ ਇਸ ਵਾਰ ਨਿਊਨਜ਼ ਹੋਣਾ ਦੀ ਜਿਹੜੀ ਇਲੈਕਸ਼ਨ ਹੋਣੀ ਸੀ 2022 ਦੇ ਵਿੱਚ, ਜਿਹੜੀ ਮਿਡ ਟਰਮ ਇਲੈਕਸ਼ਨ ਹੁੰਦੀ ਆ, ਉਹ ਕਾਫੀ ਟਫ ਹੋਣੀ ਸੀ ਕਿਉਂਕਿ ਰੀਡਿਸਟ੍ਰਿਕਟਿੰਗ ਕਰਕੇ ਕਾਫੀ ਏਰੀਆ ਜਿਹੜਾ ਆ ਉਹਨਾਂ ਵਾਲੇ ਜਿਹੜਾ ਪਹਿਲਾਂ ਏਰੀਆ ਸੀ ਉਹਦੇ 'ਚੋਂ ਡਿਵਾਈਡ ਹੋ ਜਾਣਾ ਸੀ, ਜਿਹਦੇ ਨਾਲ ਉਹਨਾਂ ਦੀ ਜਿਹੜੀ ਸੀਟ ਆ ਉਹ ਕਾਫੀ ਖਤਰੇ ਦੇ ਵਿੱਚ ਸੀਗੀ। ਸੈਂਟਰਲ ਵੈਲੀ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਕਾਫੀ ਆਪਣਾ ਜਿਹੜਾ ਆਧਾਰ ਰੱਖਿਆ, ਖਾਸ ਕਰਕੇ ਕਲੋਵਿਸ ਅਤੇ ਜਿਹੜਾ ਫਾਰਮਿੰਗ ਵਾਲਾ ਏਰੀਆ ਆ ਉਹਦੇ ਵਿੱਚ। ਜੀ, ਸੋ ਰਾਸ਼ਟਰਪਤੀ ਟਰੰਪ ਦੇ ਇਹ ਬਹੁਤ ਖਾਸ ਸੀਗੇ। ਟਰੰਪ ਹੁਣਾਂ ਦੀ ਜਿੱਥੇ ਵੀ ਕੋਈ ਵੀ ਨਿੰਦਾ ਕਰਦੀ ਸੀ, ਉਹਨਾਂ ਦੇ ਨਾਲ ਇਹ ਆ ਕੇ ਖੜ੍ਹਦੇ ਸੀ। ਰਸ਼ੀਅਨ ਪ੍ਰੋਬ ਦੇ ਜਦੋਂ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਡੇਵਿਨ ਨਿਊਨਜ਼ ਆ, ਉਹਨਾਂ ਨੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਖਿਲਾਫ ਕਾਫੀ ਜ਼ਿਆਦਾ ਜਿਹੜੇ ਬਿਆਨ ਆ ਉਹ ਦਾਗੇ ਸੀਗੇ। ਨਿਊਨਜ਼ ਟਰੰਪ ਹੁਣਾਂ ਦੇ ਜਿਹੜੇ ਡਿਫੈਂਡਰ ਤੇ ਸੀਗੇ ਫਸਟ ਇੰਪੀਚਮੈਂਟ ਦੇ ਦੌਰਾਨ, ਜਿਸ ਕਰਕੇ ਬਾਅਦ ਦੇ ਵਿੱਚ ਇਹਨਾਂ ਨੂੰ ਮੈਡਲ ਆਫ ਫਰੀਡਮ ਦਾ ਖਿਤਾਬ ਵੀ ਜਿਹੜਾ ਰਾਸ਼ਟਰਪਤੀ ਟਰੰਪ ਨੇ ਉਸ ਟਾਈਮ ਦੇ ਉੱਤੇ ਦਿੱਤਾ ਸੀਗਾ। ਟਰੰਪ ਹੁਣਾਂ ਨੇ ਨਿਊਨਜ਼ ਹੁਣਾਂ ਦੀ ਪ੍ਰਸ਼ੰਸਾ ਕਰਦੇ ਹੋਏ ਆਪਣੇ ਮੀਡੀਆ ਗਰੁੱਪ ਵੱਲੋਂ ਸਟੇਟਮੈਂਟ ਜਾਰੀ ਕਰਦੇ ਹੋਏ ਆਖਿਆ ਵੀ ਇਹ ਇੱਕ ਫਾਈਟਰ ਤੇ ਇੱਕ ਲੀਡਰ ਹਨ, ਪਰ ਹੁਣ CEO ਦੀ ਨੌਕਰੀ ਦੇ ਕਰਕੇ ਉਹ ਜਿਹੜੀ ਲੋਕਾਂ ਦੀ ਰਿਪਰੈਜ਼ੈਂਟੇਟਿਵ ਛੱਡ ਕੇ ਉਸ ਪਾਸੇ ਵੱਲ ਨੂੰ ਜਿਹੜਾ ਹੁਣ ਰੁਖ ਅਖਤਿਆਰ ਕਰ ਰਹੇ ਆ। ਇਹ ਬੜੀ ਕਾਮਨ ਜੀ ਗੱਲ ਆ ਵੀ ਬਹੁਤ ਸਾਰੇ ਜਿਹੜੇ ਪੋਲੀਟਿਕਸ ਦੇ ਵਿੱਚ ਜਦੋਂ ਕੁਛ ਸਮਾਂ ਰਹਿ ਜਾਂਦੇ ਨੇ, ਉਸ ਤੋਂ ਬਾਅਦ ਦੇ ਵਿੱਚ ਲੁਭਾਵਣੀਆਂ ਜੌਬਸ ਦੇ ਵਿੱਚ ਦੂਜੇ ਪਾਸੇ ਨੂੰ ਜਿਹੜਾ ਪ੍ਰਾਈਵੇਟ ਸੈਕਟਰ ਦੇ ਖੇਤਰ ਵਿੱਚ ਉਹ ਆਪਣੇ ਕਦਮ ਵਧਾ ਲੈਂਦੇ ਨੇ। ਸੋ ਕੈਵਿਨ ਮੈਕਾਰਥੀ ਹੋ ਗਏ, ਡੇਵਿਨ ਨਿਊਨਜ਼ ਹੋ ਗਏ, ਇਹਨਾਂ ਸਾਰਿਆਂ ਨੇ ਜਿਹੜੀ ਆ ਉਹ GOP ਦੇ ਆਊਟਸਪੋਕਨ ਕ੍ਰਿਟਿਕਸ ਦੇ ਵਿੱਚੋਂ ਜਿਹੜੇ ਆ ਉਹ ਰਹੇ ਆ। ਉਹਨਾਂ ਦੇ ਵੱਲੋਂ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਇਹ ਵੱਡੇ ਕ੍ਰਿਟਿਕਸ ਦੇ ਵਜੋਂ ਜਿਹੜੇ ਉਹ ਦੇਖੇ ਜਾਂਦੇ ਰਹੇ। ਜੀ, ਇਸੇ ਤਰ੍ਹਾਂ ਹੋਰ ਕੈਲੀਫੋਰਨੀਆ ਦੀ ਬੀਬੀ ਰਿਪ੍ਰੈਜ਼ੈਂਟੇਟਿਵ ਜੈਕੀ ਸਪੀਅਰ, ਉਹਨਾਂ ਨੇ ਵੀ ਜਿਹੜਾ ਅਨਾਊਂਸ ਕਰ ਦਿੱਤਾ ਵੀ ਉਹ ਆਪਣੀ ਜਿਹੜੀ ਟਰਮ ਆ ਨੈਕਸਟ ਈਅਰ ਨਹੀਂ
ਲੜਨਗੇ। ਜੈਕੀ ਸਪੀਅਰ ਨੇ ਰਿਪ੍ਰੈਜ਼ੈਂਟ ਕੀਤਾ ਸੀ ਸੈਨ ਮਟੇਓ ਕਾਉਂਟੀ ਅਤੇ ਸੈਨ ਫਰਾਂਸਿਸਕੋ ਨੂੰ 2008 ਤੋਂ ਲੈ ਕੇ ਹੁਣ ਤੱਕ। ਅਤੇ ਮੋਸਟਲੀ ਉਹਨਾਂ ਨੇ ਜਿਹੜੇ ਆ ਐਡਵੋਕੇਸੀ ਕੀਤੀ ਵਿਮਨ ਇਕੁਐਲਿਟੀ ਦੇ ਲਈ, LGBTQ ਰਾਈਟਸ ਦੇ ਲਈ ਅਤੇ ਮੀ ਟੂ ਮੂਵਮੈਂਟ ਦੇ ਲਈ। ਸੋ ਉਹਨਾਂ ਦੀ ਜਗ੍ਹਾ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੇ ਆ ਇਸ ਵਾਰ ਕੈਂਡੀਡੇਟ ਹੋਣਗੇ। ਪਰ ਜੈਕੀ ਸਪੀਅਰ ਨੇ ਜਿਹੜਾ ਆ ਇੱਕ ਕੈਂਡੀਡੇਟ ਨੂੰ ਜਿਹੜਾ ਐਂਡੋਰਸ ਕੀਤਾ ਹੈਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕਿਹੜੀ ਪੋਜੀਸ਼ਨ ਕਿੱਥੇ ਕੁ ਰਹਿੰਦੀ ਆ। ਪਰ ਇਹ ਜਿਹੜਾ ਏਰੀਆ ਆ ਇਹ ਟੋਟਲੀ ਜਿੱਦਾਂ ਡੈਮੋਕ੍ਰੇਟ ਏਰੀਆ ਹੈਗਾ। ਜੀ, ਵਾਈਟ ਹਾਊਸ ਨੇ ਅੱਜ ਇਹ ਸਪਸ਼ਟ ਕਰ ਦਿੱਤਾ ਵੀ ਉਹ ਚੀਨ ਦੇ ਵਿੱਚ ਹੋਣ ਜਾ ਰਹੀਆਂ 2022 ਦੀਆਂ ਵਿੰਟਰ ਓਲੰਪਿਕਸ ਦਾ ਡਿਪਲੋਮੈਟਿਕ ਬਾਈਕਾਟ ਕਰਨ ਜਾ ਰਹੇ ਆ। ਪਿਛਲੇ ਮਹੀਨੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਇਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਸੀਗਾ ਵੀ ਉਹ ਇਸ ਇਵੈਂਟ ਦਾ ਡਿਪਲੋਮੈਟਿਕ ਬਾਈਕਾਟ ਆ ਉਹ ਕਰ ਸਕਦੇ ਨੇ। ਜਿਹੜੇ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਜੈਨ ਸਾਕੀ ਆ ਉਹਨਾਂ ਨੇ ਇਸ ਬਾਈਕਾਟ ਦੀ ਖਬਰ ਨੂੰ ਪੁਸ਼ਟ ਕਰਦੇ ਹੋਏ ਜਿਹੜਾ ਉਹ ਆਖਿਆ ਵੀ ਐਡਮਿਨਿਸਟ੍ਰੇਸ਼ਨ ਕਿਸੇ ਵੀ ਤਰੀਕੇ ਦੇ ਨਾਲ ਕੰਟਰੀਬਿਊਟ ਨਹੀਂ ਕਰੂਗਾ ਇਸ ਓਲੰਪਿਕਸ ਦੀ ਫੈਨਫੇਅਰ ਦੇ ਵਿੱਚ। US ਡਿਪਲੋਮੈਟਿਕ ਤੇ ਅਫੀਸ਼ੀਅਲ ਰਿਪਰੈਜ਼ੈਂਟੇਟਿਵ ਜਿਹੜੀ ਆ ਉਹ ਐਜ਼ ਬਿਜ਼ਨਸ ਐਜ਼ ਯੂਜੂਅਲ ਜਿਹੜੀ ਉਹ ਹੋਊਗੀ ਰਿਪਬਲਿਕ ਆਫ ਚਾਈਨਾ ਦੇ ਵਿੱਚ। ਕਹਿੰਦੇ ਵੀ ਇਹਨਾਂ ਦੇ ਜਿਹੜੇ ਹਿਊਮਨ ਰਾਈਟ ਅਬਿਊਜ਼ਸ ਅਟਰੋਸਿਟੀਜ਼ ਜਿਹੜੀਆਂ ਜ਼ਿੰਜੀਆਂਗ ਪ੍ਰੋਵਿੰਸ ਦੇ ਵਿੱਚ ਹੋਈਆਂ ਆ ਉਸ ਦੇ ਕਰਕੇ ਇਹ ਫੈਸਲਾ ਇਸ ਪ੍ਰਸ਼ਾਸਨ ਨੇ ਲਿਆ ਆ। ਕਹਿੰਦੇ ਵੀ ਵੀ ਸਿੰਪਲੀ ਕੈਂਟ ਡੂ ਇਟ। ਜੀ ਬਿਲਕੁਲ। ਇਸ ਤੋਂ ਪਹਿਲਾਂ ਲਿਥੀਓਨੀਆ ਇੱਕ ਜਿਹੜਾ ਮੁਲਕ ਹੈਗਾ ਉਹਨਾਂ ਨੇ ਵੀ ਜਿਹੜਾ ਬਾਈਕਾਟ ਕੀਤਾ ਹੈਗਾ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਇੰਡੋਨੇਸ਼ੀਆ ਤੋਂ ਆ ਰਹੀ ਆ। ਇੱਕ ਵੋਲਕੈਨੋ ਉੱਥੇ ਫਟਿਆ ਹੈਗਾ ਆ ਇੰਡੋਨੇਸ਼ੀਆ ਦੇ ਵਿੱਚ। ਮਾਊਂਟ ਸਮੇਰੂ ਦੇ ਵਿੱਚ ਇਰਪਟ ਹੋਇਆ ਜਿਹਦੇ ਨਾਲ 6 ਲੋਕਾਂ ਦੀਆਂ ਮੌਤਾਂ ਵੀ ਹੋਈਆਂ ਹੈਗੀਆਂ ਆ। ਹੁਣ ਉਹ ਵੱਧ ਕੇ 1 ਦਰਜਨ ਕਹਿ ਰਿਹਾ 12 ਦੇ ਕਰੀਬ ਅਤੇ ਹਜ਼ਾਰਾਂ ਦੇ ਕਰੀਬ ਲੋਕ ਆ ਉੱਥੋਂ ਡਿਸਪਲੇਸ ਹੋ ਗਏ ਹੈਗੇ ਆ। ਈਸਟ ਜਾਵਾ ਪ੍ਰੋਵਿੰਸ ਹੈਗੀ ਆ ਇੰਡੋਨੇਸ਼ੀਆ ਦੀ, ਜਕਾਰਤਾ ਤੋਂ ਇਹ ਜਿਹੜੀ ਖਬਰ ਆ ਰਹੀ ਹੈਗੀ ਆ। ਮਾਊਂਟ ਸਮੇਰੂ ਇੰਡੋਨੇਸ਼ੀਆ ਦਾ ਇੱਕ ਐਕਟਿਵ ਵੋਲਕੈਨੋ ਹੈਗਾ ਆ। ਪਿਛਲੇ ਸੈਚਰਡੇ ਹੀ ਉਸਨੇ ਇਰਪਸ਼ਨ ਸ਼ੁਰੂ ਕੀਤੀ ਸੀ ਅਤੇ ਜਿਹੜਾ ਹੀ ਗਰਮ ਸੁਆਹ ਹੈਗੀ ਆ ਅਤੇ ਵੋਲਕੈਨਿਕ ਗੈਸ ਆ ਬਹੁਤ ਦੂਰ ਮੀਲਾਂ ਤੱਕ ਜਿਹੜੀ ਆ ਉਹ ਦੇਖੀ ਜਾ ਸਕਦੀ ਹੈਗੀ ਆ। 2000 ਦੇ ਕਰੀਬ ਲੋਕਾਂ ਨੂੰ ਉੱਥੋਂ ਉਸ ਆਸ-ਪਾਸ ਦੇ ਏਰੀਏ ਤੋਂ ਇਵੈਕੂਏਟ ਕੀਤਾ ਗਿਆ ਆ। 3000 ਘਰ ਅਤੇ 38 ਸਕੂਲ ਆਲਰੇਡੀ ਜਿਹੜਾ ਆ ਇਹਦੀ ਜਿਹੜੀ ਡੈਬਰੀ ਆ ਜਿਹੜਾ ਇਹਦਾ ਉੱਤੋਂ ਸੁਆਹ ਆਉਂਦੀ ਆ ਉਹਦੇ ਨਾਲ ਆਲਰੇਡੀ ਡੈਮੇਜ ਹੋ ਚੁੱਕੇ ਹੈਗੇ ਆ। ਜੀ, ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਦੇ ਵਿੱਚ ਜਿਹੜਾ I-5 ਆ ਅੱਜ ਦੁਪਹਿਰੇ ਇੱਕ ਟਾਈਮ ਕਹਿੰਦੇ ਆ ਵੀ ਬੰਦ ਹੀ ਹੋ ਗਿਆ ਜਦ ਰਿਚਰਡਸ ਬੁਲੇਵਾਰਡ ਉੱਥੇ ਜਿਹੜਾ I-5 ਦੇ ਉੱਤੇ ਹੈਗਾ ਆ ਉੱਥੇ ਇੱਕ ਸ਼ੂਟਿੰਗ ਦੀ ਘਟਨਾ ਵਾਪਰੀ। ਉੱਥੇ CHP ਹੁਣ ਉਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। CBS 30 ਨੇ ਜਿਹੜਾ ਇਸ ਦੇ ਬਾਬਤ ਪਹਿਲਾਂ ਜਿਹੜਾ ਉਹ ਰਿਪੋਰਟ ਕੀਤਾ ਸੀ ਅੱਜ ਦੁਪਹਿਰ 2:15-2:30 ਵਜੇ। ਕਹਿੰਦੇ ਵੀ ਕਈ ਮੀਲਾਂ ਦਾ ਜਿਹੜਾ ਜਾਮ ਆ ਬਾਅਦ ਦੇ ਵਿੱਚ ਉੱਥੇ ਲੱਗ ਗਿਆ। ਰੋਡ ਰੇਜ ਦਾ ਇੱਕ ਮਸਲਾ ਕਹਿੰਦੇ ਆ ਇਹ ਇੰਨਾ ਕੁ ਜ਼ਿਆਦਾ ਗੰਭੀਰ ਉੱਥੇ ਵੱਧ ਗਿਆ ਇੱਕ ਦੂਜੇ ਦੇ ਨਾਲ ਜਿਹੜੇ ਦੋ ਗੱਡੀਆਂ ਦੇ ਚਾਲਕ ਸੀਗੇ ਵੀ ਇੱਕ ਜਾਣੇ ਨੇ ਉੱਥੇ ਗੋਲੀ ਜਿਹੜੀ ਉਹ ਚਲਾ ਦਿੱਤੀ। ਇਸ ਟਾਈਮ ਜਾਂਚ ਕਰਨ ਵਾਲੇ ਅਧਿਕਾਰੀ ਇੱਕ ਚਿੱਟੇ ਰੰਗ ਦੀ ਮਰਸੀਡੀਜ਼ ਦੀ ਭਾਲ ਦੇ ਵਿੱਚ ਆ। ਕਹਿੰਦੇ ਵੀ ਉਹ ਵੀ ਇੱਕ ਸ਼ੂਟਿੰਗ ਦੇ ਵਿੱਚ ਇਨਵੋਲਵ ਰਹੀ ਹੋ ਸਕਦੀ ਆ। ਉਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਕਿਸੇ ਨੂੰ ਵੀ ਇਸ ਦੇ ਬਾਬਤ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਜ਼ਰੂਰ ਦੱਸੇ। ਜੀ, ਅਗਲੀ ਖਬਰ ਪਬਲਿਕ ਸਕੂਲ ਸਿਸਟਮ ਦੀ ਰੇਟਿੰਗ ਦੇ ਸੰਬੰਧ ਦੇ ਵਿੱਚ ਆ। ਅੱਜ ਇੱਕ ਆਰਗੇਨਾਈਜੇਸ਼ਨ ਨਿਚ ਆ ਜਿਨ੍ਹਾਂ ਨੇ ਇੱਕ ਸਰਵੇ ਦੇ ਮੁਤਾਬਕ ਪੂਰੀ ਰੇਟਿੰਗ ਕੱਢੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਕਿਹੜੇ ਸਕੂਲ ਸਭ ਤੋਂ ਬੈਸਟ ਹੈਗੇ ਆ। 48.1 ਮਿਲੀਅਨ ਸਟੂਡੈਂਟ ਜਿਹੜੇ ਆ ਪਬਲਿਕ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਸ ਦੇ ਵਿੱਚ ਸੰਨ 2020 ਦੇ ਵਿੱਚ ਐਨਰੋਲਡ ਸੀਗੇ। 24,000 ਦੇ ਕਰੀਬ ਪਬਲਿਕ ਸਕੂਲ USA ਦੇ ਵਿੱਚ ਹੈਗੇ ਆ ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਸਟੈਟਿਸਟਿਕਸ ਦੇ ਮੁਤਾਬਕ। ਕੈਲੀਫੋਰਨੀਆ ਦੇ ਵਿੱਚ ਜੇ ਦੱਸਦੀ ਜਾਈਏ ਜਿਹੜੇ ਟੌਪ ਦੇ ਸਕੂਲ ਆਏ ਆ ਸਭ ਤੋਂ ਪਹਿਲੇ ਨੰਬਰ 'ਤੇ ਹੈਨਰੀ M. ਗਨ ਹਾਈ ਸਕੂਲ, ਇਹ ਪਾਲੋ ਆਲਟੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਆ। 2 ਨੰਬਰ 'ਤੇ ਕੈਨੀਅਨ ਕ੍ਰੈਸਟ ਅਕੈਡਮੀ ਆਈ ਹੈਗੀ ਆ, ਇਹ ਸੈਨ ਡਿਏਗੋ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਤੋਂ ਆ।
ਸੈਰਾਟੋਗਾ ਹਾਈ ਸਕੂਲ ਤੀਜੇ ਨੰਬਰ ਤੇ ਆਇਆ। ਲਾਸ ਗੈਟਸ ਸੈਰਾਟੋਗਾ ਜੁਆਇੰਟ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਤੋਂ 4 ਨੰਬਰ ਤੇ ਕੈਲੀਫੋਰਨੀਆ ਅਕੈਡਮੀ ਆਫ ਮੈਥਮੈਟਿਕਸ ਸਾਇੰਸਿਸ ਲੌਂਗ ਬੀਚ ਯੂਨੀਫਾਈਡ ਸਕੂਲ ਡਿਸਟ੍ਰਿਕਟ। ਸੋ ਇਹ ਆਪਾਂ ਤਾਂ ਦੱਸ ਰਹੇ ਹਾਂ, ਬਹੁਤ ਸਾਰੇ ਸਰੋਤੇ ਜਿਹੜੇ ਸਾਡੇ ਵੱਖ-ਵੱਖ ਏਰੀਏ 'ਚ ਰਹਿੰਦੇ ਆ, ਉਹਨਾਂ ਨੂੰ ਪਤਾ ਲੱਗ ਜਾਊਗਾ ਕਿਹੜੇ ਏਰੀਏ ਦੇ ਸਕੂਲ ਜਿਹੜੇ ਟੌਪ ਦੇ ਆਏ ਹੈਗੇ ਆ। ਪਾਲੋ ਆਲਟੋ ਹਾਈ ਸਕੂਲ 5ਵੇਂ ਨੰਬਰ ਤੇ ਆਇਆ, ਪਾਲੋ ਆਲਟੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ। ਤੇ ਟਰੋਏ ਹਾਈ ਸਕੂਲ ਫੁਲਰਟਨ ਜੁਆਇੰਟ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਦਾ 6 ਨੰਬਰ ਤੇ। 7ਵੇਂ ਤੇ ਔਰੇਂਜ ਕਾਉਂਟੀ ਸਕੂਲ ਆਫ ਆਰਟਸ ਸੈਂਤਾ ਐਨਾ। 8ਵੇਂ ਤੇ ਪਾਲੋਸ ਵਰਡੇਸ ਪੈਨਸੂਲਾ ਹਾਈ ਸਕੂਲ, ਇਹ ਪਾਲੋਸ ਵਰਡੇ ਪੈਨਸੂਲਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ। 9ਵੇਂ ਤੇ ਟੋਰੀ ਪਾਈਨਸ ਹਾਈ ਸਕੂਲ, ਇਹ ਸੈਨ ਡੀਗੋ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ ਆ। ਨੰਬਰ 10 ਯੂਨੀਵਰਸਿਟੀ ਹਾਈ ਸਕੂਲ ਏਰਵਾਈਨ 'ਚ ਆ। ਲਾ ਕੈਨੇਡਾ ਹਾਈ ਸਕੂਲ ਜਿਹੜਾ ਆ ਇਹ 11 ਨੰਬਰ ਤੇ। ਲਿਨਬਰੁਕ ਹਾਈ ਸਕੂਲ ਫਰੀਮੌਂਟ ਯੂਨੀਫਾਈਡ ਹਾਈ ਸਕੂਲ ਡਿਸਟ੍ਰਿਕਟ 'ਚ ਆ, ਇਹ 12 ਤੇ। ਨਾਰਥਵੁੱਡ ਏਰਵਾਈਨ ਦਾ ਹੈਗਾ 13 ਤੇ। ਲਾਸ ਆਲਟਸ 14 ਨੰਬਰ ਤੇ। ਬਿਟਨੀ ਹਾਈ ਸਕੂਲ, ਇਹ ABC ਯੂਨੀਫਾਈਡ ਸਕੂਲ ਡਿਸਟ੍ਰਿਕਟ ਤੋਂ ਆ। 16 ਨੰਬਰ ਤੇ ਅਕੈਡਮੀ ਆਫ ਕੈਨੀਅਨਸ। 17 ਤੇ ਲੋਇਲ ਹਾਈ ਸਕੂਲ ਸੈਨ ਫਰਾਂਸਿਸਕੋ ਦਾ। 18 ਨੰਬਰ ਤੇ ਕਾਰਮਲ ਹਾਈ ਸਕੂਲ, ਇਹ ਕਾਰਮਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੈਗਾ। 19 ਤੇ ਮਾਊਂਟਨ ਵਿਊ ਹਾਈ ਸਕੂਲ ਤੇ 20 ਤੇ ਮਾਊਂਟ ਐਵਰੈਸਟ ਅਕੈਡਮੀ ਸੈਨ ਡੀਗੋ ਤੋਂ ਤੇ 21 ਤੇ ਕੈਂਪੋਲਿੰਡੋ ਹਾਈ ਸਕੂਲ ਹੈਗਾ ਤੇ 22 ਤੇ ਵੈਸਟ ਵਿਊ ਹਾਈ ਸਕੂਲ। 23 ਤੇ ਯੂਨੀਵਰਸਿਟੀ ਹਾਈ ਸਕੂਲ ਜਿਹੜਾ ਫ੍ਰਿਜ਼ਨੋ ਦਾ ਆ। ਇਹ ਜਿਹੜੀ ਨਿਚ ਆ ਆਰਗੇਨਾਈਜੇਸ਼ਨ, ਉਹਨਾਂ ਦੀ ਜਿਹੜੀ ਰੇਟਿੰਗ ਆ ਉਹਨਾਂ ਦੇ ਮੁਤਾਬਕ ਆਇਆ। ਸੋ ਜੇ 23 ਨੰਬਰ ਯੂਨੀਵਰਸਿਟੀ ਹਾਈ ਸਕੂਲ ਫ੍ਰਿਜ਼ਨੋ ਦੀ ਗੱਲ ਕਰਦੇ ਜਾਈਏ, ਉੱਥੇ ਸਟੂਡੈਂਟ ਰੇਸ਼ੋ 25 ਤੋਂ 1 ਦੇ ਬਰਾਬਰ ਆ। ਸੋ 25 ਸਟੂਡੈਂਟ ਪਿੱਛੇ ਇੱਕ ਟੀਚਰ ਹੈਗਾ। ਜਿਹੜਾ ਨੰਬਰ 1 ਆਇਆ ਹੈਨਰੀ ਐਮ ਗੁੰਨ ਹਾਈ ਸਕੂਲ ਪਾਲੋ ਆਲਟੋ 'ਚ, ਉੱਥੇ 19 ਸਟੂਡੈਂਟ ਪਿੱਛੇ ਇੱਕ ਟੀਚਰ ਹੈਗਾ। ਜੀ। ਸੋ ਬਹੁਤ ਸਾਰੇ ਲੋਕ ਅਕਸਰ ਮੂਵ ਹੁੰਦੇ ਰਹਿੰਦੇ ਨੇ। ਸੋ ਕਈ ਇਹਦੀ ਨਾ ਦੌੜ ਹੁੰਦੀ ਹੈ, ਵੱਡਾ ਘਰ, ਜ਼ਿਆਦਾ ਵੱਡਾ, ਵਿਸ਼ਾਲ, ਯੇ ਉਹ ਸਾਰੀਆਂ ਚੀਜ਼ਾਂ। ਉਹਦੇ ਨਾਲ ਜਦੋਂ ਵੀ ਤੁਸੀਂ ਖਾਸ ਕਰਕੇ ਜੇ ਤੁਹਾਡੇ ਛੋਟੇ ਬੱਚੇ ਆ, ਸਕੂਲ ਡਿਸਟ੍ਰਿਕਟਸ ਦੇ ਉੱਤੇ ਜਿਹੜਾ ਜ਼ਰੂਰ ਧਿਆਨ ਦਿੱਤਾ ਜਾਵੇ। ਤੁਸੀਂ ਕਿਸੇ ਵੀ ਸੂਬੇ ਦੇ ਵਿੱਚ ਜਿਹੜੇ ਉਹ ਰਹਿ ਰਹੇ ਹੈਗੇ ਆ, ਕਈ ਵਾਰੀ ਜਿਹੜਾ ਐਕਸਟਰਾ ਮਨੀ ਪੇ ਕਰਨ ਦਾ ਮਤਲਬ ਹੀ ਇਹ ਹੁੰਦਾ ਹੈ ਕਿਸੇ ਥਾਂ ਦੇ ਉੱਤੇ ਵੀ ਤੁਹਾਡੇ ਬੱਚਿਆਂ ਦੇ ਭਵਿੱਖ ਦੇ ਲਈ ਸਕੂਲਿੰਗ ਜਿਹੜੀ ਆ ਉਹ ਬੈਟਰ ਹੋਵੇ। ਸੋ ਉਸ ਦੇ ਨਾਲ ਬਹੁਤ ਜ਼ਿਆਦਾ ਅਸਰ, ਫਰਕ ਜਿਹੜਾ ਉਹ ਪੈਂਦਾ ਆ। ਡਿਸੀਜਨ ਤੁਹਾਡਾ ਆਪਣਾ ਹੁੰਦਾ ਹੈ, ਪਰ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਸਟਿਸ ਡਿਪਾਰਟਮੈਂਟ ਨੇ ਟੈਕਸਸ ਦੇ ਖਿਲਾਫ ਲਾਸੂਟ ਫਾਈਲ ਕਰ ਦਿੱਤਾ ਆ ਰੀਡਿਸਟਿੰਗ ਜਿਹੜੀ ਹੋਈ ਆ ਉਸ ਦੇ ਬਾਬਤ। ਉਹਨਾਂ ਨੇ ਇਸ ਦੇ ਵਿੱਚ ਇਹ ਤਰਕ ਦਿੱਤਾ ਵੀ ਲਟੀਨੋਸ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਕੀਤੀ ਗਈ ਆ। ਇਸ ਬਾਬਤ ਜਿਹੜੇ ਉੱਥੋਂ ਦੇ ਟੈਕਸਸ ਦੇ ਅਟਾਰਨੀ ਜਨਰਲ ਆ, ਉਹਨਾਂ ਨੇ ਬਾਈਡਨ ਪ੍ਰਸ਼ਾਸਨ ਦੇ ਇਸ ਲਾਸੂਟ ਨੂੰ ਅਬਸਰਡ ਦੱਸਿਆ, ਜਿਹੜਾ ਇਹ ਰੀਡਿਸਟ੍ਰਿਕਟਿੰਗ ਦੇ ਮਾਮਲੇ ਦੇ ਵਿੱਚ ਹੋਇਆ ਆ। ਬਾਈਡਨ ਪ੍ਰਸ਼ਾਸਨ ਕਹਿ ਰਿਹਾ ਵੀ ਟੈਕਸਸ ਨੇ ਵੋਟਿੰਗ ਰਾਈਟਸ ਐਕਟ ਦੇ ਸੈਕਸ਼ਨ 2 ਦੀ ਉਲੰਘਣਾ ਜਿਹੜੀ ਆ ਇਸ ਦੇ ਵਿੱਚ ਕੀਤੀ ਹੈਗੀ ਆ। ਸੋ ਉਹਨਾਂ ਨੇ ਟਵੀਟ ਕਰਕੇ ਆਪਣਾ ਜਿਹੜਾ ਪੱਖ ਆ ਇਸ ਦੇ ਵਿੱਚ ਜਿਹੜਾ ਉਹ ਰੱਖਿਆ। ਉਹਨਾਂ ਨੇ ਕਿਹਾ ਵੀ ਮੈਂ ਕੌਨਫੀਡੈਂਟ ਹਾਂ, ਮੈਨੂੰ ਵਿਸ਼ਵਾਸ ਆ ਵੀ ਜੋ ਲੈਜਿਸਲੇਸ਼ਨ ਨੇ ਇਹ ਡਿਸੀਜਨ ਲਿਆ ਹੈ ਰੀਡਿਸਟਿੰਗ ਦਾ, ਉਹ ਲਾਫੁਲ ਸਾਬਤ ਜਿਹੜੇ ਉਹ ਹੋਣਗੇ ਤੇ ਡੈਮੋਕ੍ਰੇਸੀ ਦੇ ਉੱਤੇ ਇਸ ਤਰੀਕੇ ਦਾ ਜਿਹੜਾ ਧੱਕੇ ਦੇ ਨਾਲ ਜਿਹੜਾ ਕਰ ਰਹੇ ਹੈਗੇ ਨੇ ਲਾਸੂਟ, ਉਸ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਹਾਰ ਹੋਊਗੀ। ਜਸਟਿਸ ਡਿਪਾਰਟਮੈਂਟ ਦੀ ਨਜ਼ਰ ਅਸੀਂ ਫਰੈਜ਼ਨੋ ਵਾਲੇ ਪਾਸੇ ਵੀ ਦਿਵਾਉਣਾ ਚਾਹੁੰਦੇ ਹਾਂ ਵੀ ਭਾਈ ਇੱਧਰ ਵੀ ਨਜ਼ਰ ਮਾਰੋ। ਇੱਥੇ ਕੱਲ ਜਿਹੜੇ ਬਹੁਤ ਸਾਰੇ ਲਟੀਨੋਜ਼ ਆ ਉਹ ਵੀ ਸੜਕਾਂ ਦੇ ਉੱਤੇ ਉਤਰੇ ਸੀਗੇ। ਇਹ ਜਿਹੜੀ ਮੁੜ ਜਿਹੜੀ ਆ ਹੱਦਬੰਦੀ ਕੀਤੀ ਗਈ ਆ ਹਲਕਿਆਂ ਦੀ, ਉਸ ਦੇ ਖਿਲਾਫ ਵੀ ਇਸ ਦੇ ਵਿੱਚ ਵੀ ਲਟੀਨੋਜ਼ ਦੇ ਨਾਲ ਡਿਸਕ੍ਰਿਮੀਨੇਸ਼ਨ ਜਿਹੜੀ ਉਹ ਕੀਤੀ ਗਈ ਆ। ਨਾਲ ਹੀ ਜਿਹੜੇ ਪੰਜਾਬੀ ਆ ਉਹਨਾਂ ਨੇ ਵੀ ਆਪਣਾ ਪੱਖ ਥੋੜ੍ਹੇ ਦਿਨ ਪਹਿਲਾਂ ਹੋਈ ਪਬਲਿਕ ਮੀਟਿੰਗ ਦੇ ਵਿੱਚ ਜਿਹੜਾ ਉਹ ਸੁਣਾਇਆ ਸੀਗਾ। ਸੋ ਜੇ ਜਸਟ ਬਿਕੋਜ਼ ਵੀ ਰਿਪਬਲਿਕਨ ਵਾਲੇ ਉਹ ਕਰ ਰਹੇ ਆ ਤੇ ਤੁਸੀਂ ਉਸ ਨੂੰ ਇੱਦਾਂ ਕਹੋਗੇ ਤੇ ਇੱਧਰ ਡੈਮੋਕ੍ਰੇਟ ਕਰ ਰਹੇ ਆ ਤੇ ਤੁਸੀਂ ਉਸ ਤੋਂ ਅੱਖਾਂ ਮੀਟ ਲਓਗੇ, ਇਹ ਇੱਕ ਮਾੜੀ ਗੱਲ ਹੋਵੇਗੀ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। 8 ਲੱਖ ਦੇ ਕਰੀਬ ਸਟਿਮੂਲਸ ਚੈੱਕ ਜਿਹੜੇ ਲੋਕਾਂ ਨੂੰ ਹਜੇ ਤੱਕ ਨਹੀਂ ਆਏ, ਉਹ ਕੈਲੀਫੋਰਨੀਆ ਸਟੇਟ ਅੱਜ ਉਹਨਾਂ ਨੇ ਜਿਹੜੇ ਮੇਲ ਕਰ ਦਿੱਤੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅਨਾਊਂਸ ਕੀਤਾ ਵੀ 1 ਲੱਖ 100 ਬਿਲੀਅਨ ਡਾਲਰ ਦਾ ਬਜਟ ਉਹਨਾਂ ਨੇ ਸਾਈਨ ਕੀਤਾ ਸੀ ਜੁਲਾਈ ਦੇ ਵਿੱਚ, ਤੇ ਉਹਦੇ ਤਹਿਤ 12 ਬਿਲੀਅਨ ਡਾਲਰ ਕਰੋਨਾ ਵਾਇਰਸ ਰਿਲੀਫ ਜਿਹੜੀ ਆ 15.2 ਮਿਲੀਅਨ ਕੈਲੀਫੋਰਨੀਅਨ ਹਾਊਸ ਹੋਲਡਸ ਨੂੰ ਜਾਣੀ ਸੀ, ਜਿਹੜੇ ਕਿ 2/3 ਬਣਦੇ ਆ ਸਟੇਟ ਦਾ ਜਿਹੜਾ ਟੈਕਸ ਪੇਅਰ ਦਿੰਦੇ ਹੈਗੇ ਆ। 563 ਮਿਲੀਅਨ ਰਿਲੀਫ ਚੈੱਕ ਦਸੰਬਰ 17 ਤੱਕ ਮੇਲ ਹੋ ਜੂਗੇ
ਤੇ ਇਹ ਜਿਹੜੇ ਚੈੱਕ ਆ $600 ਤੋਂ ਲੈ ਕੇ $1100 ਤੱਕ ਹੋਣਗੇ। ਸੋ ਵੱਖ-ਵੱਖ ਉਹਨਾਂ ਨੇ ਜ਼ਿਪ ਕੋਡ ਵਗੈਰਾ ਦੱਸੇ ਆ, ਕਿਹੜੀ ਜ਼ਿਪ ਕੋਡ 'ਚ ਕਦੋਂ ਜਾ ਰਹੇ ਆ। ਕਈਆਂ ਨੂੰ ਆਲਰੇਡੀ ਮਿਲ ਵੀ ਚੁੱਕੇ ਆ। ਸਾਡੇ ਪੰਜਾਬੀ ਰੇਡੀਓ USA ਆਫਿਸ 'ਚ ਹਜੇ ਵੀ ਕਾਲਸ ਆਉਂਦੀਆਂ ਵੀ ਮੈਨੂੰ ਮਿਲਿਆ ਨਹੀਂ। ਸੋ ਹਜੇ ਤੱਕ ਉਹਨਾਂ ਨੇ ਮੇਲ ਹੁਣ ਵੀ ਕੀਤੇ, ਅੱਜ ਵੀ ਕੀਤੇ ਆ, ਤੇ ਆਉਣ ਵਾਲੇ ਸਮੇਂ 'ਚ ਵੀ ਮੇਲ ਕਰਨਗੇ। ਸੋ ਜਿਨ੍ਹਾਂ ਦੀ ਇਨਕਮ 75,000 ਦੇ ਥੱਲੇ ਆ, ਸੋ ਵੇਟ ਰੱਖਿਓ, ਜ਼ਰੂਰ ਤੁਹਾਨੂੰ ਇਹ ਜਿਹੜੇ ਚੈੱਕ ਮਿਲਣਗੇ। ਜੀ, ਬਿਲਕੁਲ। ਸੋ ਜਦੋਂ ਅਸੀਂ ਇਹ ਖਬਰ ਦੱਸਦੇ ਤਾਂ ਮਤਲਬ ਇਹ ਨਹੀਂ ਆ ਵੀ ਹਰ ਵਾਰੀ ਨਵੇਂ ਚੈੱਕ ਸਾਰਿਆਂ ਨੂੰ ਹੀ ਮਿਲਣੇ ਆ। ਉਹ ਸੇਮ ਹੀ ਉਹਦੇ ਵਿੱਚ ਜਿਹੜਾ ਚੱਲ ਰਿਹਾ ਹੈਗਾ ਆ, ਜਿਹੜਾ ਗੋਲਡਨ ਸਟਿਮੂਲਸ ਚੈੱਕ ਜਿਹੜਾ 2 ਕਿਉਂਕਿ ਹੁਣ ਮਿਲੀਅਨਸ ਦੇ ਵਿੱਚ ਇੱਥੇ ਲੋਕ ਰਹਿੰਦੇ ਆ, ਵਾਰੀ-ਵਾਰੀ ਕਰਕੇ ਚੈੱਕ ਜਿਹੜੇ ਆ, ਉਹ ਹਫ਼ਤਿਆਂ ਦੇ ਬਾਅਦ, ਮਹੀਨੇ ਬਾਅਦ ਕੁਛ ਨਾ ਕੁਛ ਇੱਕ ਚੈੱਕ ਜਿਹੜੇ ਰਹਿ ਜਾਂਦੇ ਆ, ਉਹਨਾਂ ਨੂੰ ਉਹ ਘੱਲਣੇ ਸ਼ੁਰੂ ਕਰ ਦਿੰਦੇ ਨੇ। ਬਾਕੀ ਜਿਹਨੂੰ ਇਹ ਲੱਗਦਾ ਆ ਵੀ ਉਹਨੂੰ ਬਣਦਾ ਸੀ, ਉਹਨੂੰ ਮਿਲਿਆ ਨਹੀਂ, ਉਹ ਜਿਹੜੀ ਫਰੈਂਚਾਈਜ਼ ਟੈਕਸ ਬੋਰਡ ਸਟੇਟ ਆਫ ਕੈਲੀਫੋਰਨੀਆ ਦੀ ਆ, ਉਸ ਦੇ ਵਿੱਚ ਜਾ ਕੇ ਗੋਲਡਨ ਸਟੇਟ ਸਟਿਮੂਲਸ 2 ਕਰਕੇ ਜਿਹੜਾ ਉਹ ਚੈੱਕ ਕਰ ਲਓ ਵੀ ਤੁਹਾਨੂੰ ਜਿਹੜੀ ਆ ਪੇਮੈਂਟ ਆ ਉਹ ਮਿਲੂਗੀ, ਨਹੀਂ ਮਿਲੂਗੀ। ਉੱਥੇ ਜਿਹੜਾ ਐਸਟੀਮੇਟ ਤੁਸੀਂ ਲਾ ਕੇ ਉਹਨਾਂ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫ੍ਰੈਸਨੋ ਦੇ ਨਜ਼ਦੀਕ ਸ਼ਹਿਰ ਵਾਈਸੇਲੀਆ ਦੇ ਵਿੱਚ ਬੀਤੇ ਵੀਕਐਂਡ ਇੱਕ ਬਹੁਤ ਮਾੜੀ ਦੁਰਘਟਨਾ ਵਾਪਰੀ ਸੀ। ਇੱਕ ਸਿੰਗਲ ਇੰਜਨ 에ਅਰਕ੍ਰਾਫਟ ਉਡਾਣ ਦੇ 16 ਸਕਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ, ਜਿਸ ਦੇ ਕਰਕੇ 4 ਜਾਣਿਆਂ ਦੀ ਕਹਿੰਦੇ ਮੌਤ ਹੋਈ ਆ। ਫੈਡਰਲ ਏਜੰਸੀਜ਼ ਦੇ ਦੁਆਰਾ ਇਸ ਇਨਵੈਸਟੀਗੇਸ਼ਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟੁਲੈਰੀ ਕਾਉਂਟੀ ਦੇ ਸ਼ੈਰਿਫ ਨੇ ਦੱਸਿਆ ਵੀ ਇਸ ਵਿੱਚ ਮਰਨ ਵਾਲੇ ਇੱਕ 78 ਸਾਲਾ ਡੇਵਿਡ ਚਲੀਨੀ, 58 ਸਾਲਾਂ ਉਸ ਦਾ ਨੈਫਿਊ ਸਟੀਵਨ ਚਲੀਨੀ, ਨਾਲ ਉਸ ਦੀਆਂ 2 ਜਿਹੜੀਆਂ ਕੁੜੀਆਂ 46 ਸਾਲਾ ਕੈਰਨ ਤੇ 48 ਸਾਲਾ ਡੋਨਾ ਚਲੀਨੀ ਜਿਹੜੀਆਂ ਆ ਉਹ ਮਾਰੀਆਂ ਗਈਆਂ ਸੀ। ਸੈਕਰਾਮੈਂਟੋ ਇਲਾਕੇ ਦੇ ਇਹ ਪਰਿਵਾਰ ਸੀਗਾ ਜਿਹੜੇ ਉਹ ਉੱਥੇ ਆਏ ਸੀ। ਵਾਈਸੇਲੀਆ ਮਿਊਨਿਸਪਲ 에ਅਰਪੋਰਟ ਤੋਂ ਤਕਰੀਬਨ ਸ਼ਾਮੀ 6:30 ਵਜੇ 6:40 ਦੇ ਉੱਤੇ ਇਸ ਨੇ ਉਡਾਨ ਜਿਹੜੀ ਉਹ ਭਰੀ ਸੀ ਤੇ 16 ਸਕਿੰਟਾਂ ਬਾਅਦ ਹੀ ਹਾਦਸਾਗ੍ਰਸਤ ਜਿਹੜਾ ਹੋ ਗਿਆ ਸੀ। ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਤੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਇਨਵੈਸਟੀਗੇਟਰ ਇਸ ਟਾਈਮ ਉੱਥੇ ਪਹੁੰਚੇ ਨੇ ਤੇ ਉਹਨਾਂ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਆ। ਇਹ ਫਸਟ ਰਿਸਪੌਂਡਰਸ ਦੇ ਦੁਆਰਾ ਇਹ ਦੱਸਿਆ ਗਿਆ ਸੀ ਜਦ ਉਹ ਪਹੁੰਚੇ ਤਾਂ ਬਹੁਤ ਸੰਘਣੀ ਧੁੰਦ ਜਿਹੜੀ ਆ ਉਹ ਉੱਥੇ ਛਾਈ ਸੀ। ਜੀ। ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਹੋਮਲੈਂਡ ਸਿਕਿਉਰਿਟੀ ਤੇ DEA ਡਰੱਗ ਇਨਫੋਰਸਮੈਂਟ ਏਜੰਸੀ ਜਿਹੜੀ ਆ, ਉਹਨਾਂ ਨੇ ਰੈਂਡਲ ਜੇਸਨ ਨਿਊਅਲ 41 ਸਾਲਾਂ ਦਾ ਬੇਕਰਸਫੀਲਡ ਦਾ ਇੱਕ ਰੈਜ਼ੀਡੈਂਟ ਉਹਨੂੰ ਅਰੈਸਟ ਕੀਤਾ ਹੈ, ਜਿਹੜਾ ਕਿ 100 ਪਾਉਂਡ ਮੈਥ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਕਸੀਕੋ ਤੋਂ USA ਨੂੰ। ਤੇ ਜਦੋਂ ਉਹਦੀ ਇਨਵੈਸਟੀਗੇਸ਼ਨ ਹੋਈ, ਉਹਨੂੰ ਦੱਸਿਆ ਵੀ $7,000 ਮੈਂ ਇਹ ਚਾਰਜ ਕਰਨਾ ਸੀਗਾ। ਸੈਨ ਇਸਟਡੋ ਪੋਰਟ ਆਫ ਐਂਟਰੀ ਦੇ ਉੱਤੇ ਜਿਹੜਾ ਆ ਉਸ ਨੂੰ ਅਰੈਸਟ ਕਰ ਲਿਆ ਗਿਆ। 98 ਪੈਕੇਜ ਉਹਦੇ ਕੋਲ ਸੀਗੇ 111 ਪਾਉਂਡ ਮੈਥ ਦੇ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ ਆ। ਇੱਕ ਹੋਰ ਕਾਫੀ ਪੁਰਾਣੀ ਇੱਕ ਐਮਟ ਟਿਲ ਨਾਂ ਦਾ ਇੱਕ ਕਾਲੇ ਮੂਲ ਦਾ 14 ਸਾਲਾਂ ਦਾ ਮੁੰਡਾ ਸੀਗਾ, ਜਿਸ ਨੂੰ ਕਹਿੰਦੇ ਕਿਡਨੈਪ ਕੀਤਾ ਗਿਆ ਸੀ, ਟਾਰਚਰ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। 1955 ਦਾ ਇਹ ਮਾਮਲਾ ਸੀ। ਉਸ ਦੀ ਲਿੰਚਿੰਗ ਦੇ ਸੰਬੰਧ ਦੇ ਵਿੱਚ ਕਹਿੰਦੇ ਇਨਵੈਸਟੀਗੇਸ਼ਨ ਚੱਲ ਰਹੀ ਸੀ। ਜਸਟਿਸ ਡਿਪਾਰਟਮੈਂਟ ਨੇ ਅੱਜ ਇਹ ਇਨਵੈਸਟੀਗੇਸ਼ਨ ਆ ਉਹ ਹੁਣ ਬੰਦ ਕਰ ਦਿੱਤੀ ਆ। ਉਹਨਾਂ ਨੇ ਐਮਟ ਟਿਲ ਦੇ ਪਰਿਵਾਰ ਨੂੰ ਜਿਹੜਾ ਇਸ ਇਨਵੈਸਟੀਗੇਸ਼ਨ ਦੇ ਖਤਮ ਹੋਣ ਦੀ ਸੂਚਨਾ ਦਿੱਤੀ ਆ। ਸ਼ਿਕਾਗੋ ਦਾ ਇਹ ਮੁੰਡਾ ਉਸ ਟਾਈਮ ਦੇ ਉੱਤੇ ਰਹਿਣ ਵਾਲਾ ਸੀ, ਜਿਸ ਨੂੰ ਉਸ ਟਾਈਮ ਦੇ ਉੱਤੇ ਕਹਿੰਦੇ ਆ ਵੀ ਅਬਡਕਟ ਕਰਕੇ ਲੈ ਕੇ ਗਏ ਸੀ ਤੇ ਬਾਅਦ ਦੇ ਵਿੱਚ ਮਾਰ ਦਿੱਤਾ ਗਿਆ ਸੀ। ਕਹਿੰਦੇ ਵੀ ਇੱਕ ਚਿੱਟੀ ਔਰਤ ਨੇ ਜਿਹੜਾ ਇਹ ਸਾਰਾ ਕੰਮ ਉਸ ਟਾਈਮ ਦੇ ਉੱਤੇ ਕੀਤਾ ਸੀ। ਸੋ ਜਿਹੜੇ ਕਹਿੰਦੇ ਵੀ ਇਸ ਮਾਮਲੇ ਦੇ ਨਾਲ ਸੰਬੰਧਿਤ ਇੱਕ ਜੀ ਸੀਗਾ, ਉਸਨੇ ਐਸੋਸੀਏਟ ਪ੍ਰੈਸ ਨੂੰ ਜਿਹੜਾ ਉਹ ਦੱਸਿਆ ਆ ਵੀ ਟਿਲ ਪਰਿਵਾਰ ਦੇ ਨਾਲ ਮੀਟਿੰਗ ਤੋਂ ਬਾਅਦ ਦੇ ਵਿੱਚ ਹੀ ਇਨਵੈਸਟੀਗੇਸ਼ਨ ਬੰਦ ਕੀਤੀ ਗਈ ਸੀ। ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਕੁਝ ਸਮਾਂ ਪਹਿਲਾਂ ਇਹ ਚੀਜ਼ ਸਾਹਮਣੇ ਆਈ ਸੀ ਵੀ ਉਸ ਦੇ ਵਿੱਚ ਇੱਕ ਗਵਾਹ ਦੇ ਦੁਆਰਾ ਝੂਠ ਜਿਹੜਾ ਆ ਉਹ ਬੋਲਿਆ ਗਿਆ ਸੀ, ਪਰ ਹੁਣ ਜਿਹੜਾ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਗਿਆ। 2 ਕਹਿੰਦੇ ਚਿੱਟੇ ਮੂਲ ਦੇ ਰੋਏ ਬ੍ਰਾਇੰਟ ਤੇ ਉਸ ਦਾ ਹਾਫ ਬ੍ਰਦਰ JW ਮਾਈਲਨ, ਉਹਨਾਂ ਨੂੰ ਇਸ ਦੇ ਮਰਡਰ ਚਾਰਜਿਸ ਦੇ ਲਈ ਚਾਰਜ ਕੀਤਾ ਗਿਆ ਸੀਗਾ, ਪਰ ਉਹਨਾਂ ਨੂੰ ਉਸ ਟਾਈਮ ਦੀ ਜਿਹੜੀ ਮਿਸਿਸਿਪੀ ਦੀ ਜਿਊਰੀ ਸੀ, ਉਹਨਾਂ ਨੇ ਬਰੀ ਕਰ ਦਿੱਤਾ ਸੀ।
ਅੱਜ ਬਾਅਦ ਦੁਪਹਿਰ ਦੇ ਵਿੱਚ ਹਾਈਵੇ I-5 ਜਿਹੜਾ ਆ ਸੈਕਰਾਮੈਂਟੋ ਏਰੀਏ ਦੇ ਵਿੱਚ ਉਹਨੂੰ ਕੁਛ ਸਮੇਂ ਦੇ ਲਈ ਸ਼ਟ ਡਾਊਨ ਕਰਨਾ ਪਿਆ, ਕਿਉਂਕਿ ਉੱਥੇ ਰੋਡ ਰੇਜ ਸ਼ੂਟਿੰਗ ਹੋਈ ਸੀ। ਸੋ ਸਰੋਤੇ ਜਿੰਨੇ ਵੀ ਸਾਡੇ ਸੁਣ ਰਹੇ ਆ, ਅੱਜ ਕੱਲ੍ਹ ਲੋਕ ਕਈ ਕਮਲੇ ਬਹੁਤ ਹੋਏ ਹੋ ਆ। ਜਦੋਂ ਤੁਸੀਂ ਹਾਈਵੇ ਤੇ ਜਾਂਦੇ ਆ ਕੋਈ ਕੋਸ਼ਿਸ਼ ਨਾ ਕਰੋ ਕਿਸੇ ਦੇ ਨਾਲ ਰੇਸ ਲਾਉਣ ਦੀ। ਸੋ ਇਹ ਰੇਸ ਲਾ ਰਹੇ ਸੀ ਤੇ ਫਿਰ ਸ਼ੂਟਿੰਗ ਹੋਈ। ਹਜੇ ਤੱਕ ਇਹ ਤਾਂ ਨਹੀਂ ਪਤਾ ਲੱਗਾ ਕੋਈ ਸੀਰੀਅਸ ਆ ਜਾਂ ਨਹੀਂ, ਪਰ ਹਾਈਵੇ 5 ਨੂੰ 80 ਦਾ ਜਿਹੜਾ ਇੰਟਰਸੈਕਸ਼ਨ ਹੈਗਾ ਉੱਥੇ ਕਾਫੀ ਲੰਮਾ ਸਮਾਂ ਬੰਦ ਕਰਨਾ ਪਿਆ। ਸੋ ਸਾਰਾ ਟ੍ਰੈਫਿਕ I-80 ਦੇ ਵਿੱਚ ਪੁਲਿਸ ਨੂੰ ਕਨਵਰਟ ਕਰਨਾ ਪਿਆ। ਜੀ, ਬਿਲਕੁਲ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਜਾਣ ਤੋਂ ਪਹਿਲਾਂ ਜੇ ਆਪਾਂ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ, ਅੱਜ ਡਾਓ ਜੋਨਸ ਨੇ ਮੁੜ ਜਿਹੜਾ ਆ ਤਾਂ ਦਾ ਰੁਖ ਰੱਖਿਆ। 600 ਤੇ 47 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 'ਚ 35,227 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 53 ਪੁਆਇੰਟ ਵਧੇ, 4592 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 140 ਪੁਆਇੰਟ ਦੇ ਵਧਣ ਤੋਂ ਬਾਅਦ 'ਚ 15,225 ਤੇ ਬੰਦ ਹੋਇਆ। ਸੋਨੇ ਦਾ ਭਾਅ $1780 ਪ੍ਰਤੀ ਆਉਂਸ ਜਿਹੜਾ ਹੋ ਰਿਹਾ। 10 ਈਅਰ ਯੀਲਡ 1.449% ਦੇ ਉੱਤੇ ਰਹੀ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਜਿਹੜਾ ਕਿ ਅਚਾਨਕ ਬਹੁਤ ਜ਼ਿਆਦਾ ਜਿਹੜਾ ਆ ਉਹ ਵੀਕਐਂਡ ਦੇ ਉੱਤੇ ਡਿੱਗ ਗਿਆ ਸੀਗਾ, ਉਸ ਦੀ ਮੁੜ ਕੀਮਤ ਇੱਕ ਵਾਰੀ 50,000 ਤੋਂ ਉੱਤੇ ਟੱਪ ਕੇ $50,708 ਦੇ ਬਰਾਬਰ ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 38 ਪੈਸੇ ਦੇ ਬਰਾਬਰ ਰਹੀ ਆ। ਜੀ, ਹੁਣ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣਾ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।